ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਸ਼ਹਿਰਾਂ ਨੇ ਨਵੇਂ ਗੈਸ ਸਟੇਸ਼ਨ ਬਣਾਉਣ ਦੇ ਉੱਤੇ ਬੈਨ ਲਾਣਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਵੀ ਸਾਡਾ ਰੀਜ਼ਨ ਕਲਾਈਮੇਟ ਚੇਂਜ ਨੂੰ ਕਿਸ ਤਰ੍ਹਾਂ ਰੋਕਣਾ ਆ, ਕੰਬੈਟ ਕਰਨਾ ਆ, ਉਸ ਨੂੰ ਲੈ ਕੇ ਸ਼ੁਰੂਆਤ ਕੀਤੀ ਗਈ ਆ। ਬੇ ਏਰੀਏ ਦੇ ਵਿੱਚ ਪੈਟਾਲੂਮਾ ਸ਼ਹਿਰ ਪਹਿਲਾਂ ਬਣ ਗਿਆ ਆ, ਜਿਸ ਦੇ ਲੀਡਰ ਨੇ ਕਹਿਤਾ ਵੀ ਹੁਣ ਨਵੇਂ ਕਿਸੇ ਵੀ ਗੈਸ ਸਟੇਸ਼ਨ ਨੂੰ ਪਰਮਿਟ ਨਹੀਂ ਦਿੱਤਾ ਜਾਊਗਾ। ਪੈਟਾਲੂਮਾ ਤੋਂ ਬਾਅਦ 4 ਹੋਰ ਬੇ ਏਰੀਏ ਦੇ ਸਟੇਸ਼ਨ ਜਿਹੜੇ ਸ਼ਹਿਰ ਆ, ਉਹਨਾਂ ਨੇ ਕਹਿਤਾ ਵੀ ਅਸੀਂ ਵੀ ਨਵੇਂ ਗੈਸ ਸਟੇਸ਼ਨ ਬਣਾਉਣ ਦੇ ਲਈ ਕੋਈ ਪਰਮਿਟ ਨਹੀਂ ਦੇਵਾਂਗੇ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਲਾਸ ਐਂਜਲਸ ਸਿਟੀ ਦੇ ਕੌਂਸਲਮੈਨ ਪੌਲ ਕੋਰੇਜ਼ ਉਹਨਾਂ ਨੇ ਵੀ ਪ੍ਰਪੋਜ਼ ਕੀਤਾ ਆ ਨਵਾਂ ਇੱਕ ਬਿੱਲ, ਜਿਹਦੇ ਮੁਤਾਬਕ ਐਲਏ ਦੇ ਵਿੱਚ ਵੀ ਨਵੇਂ ਗੈਸ ਸਟੇਸ਼ਨਾਂ ਦੇ ਉੱਤੇ ਰੋਕ ਲਾਈ ਜਾ ਸਕਦੀ ਹੈਗੀ ਆ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਅਨਾਉਂਸ ਕੀਤਾ ਸੀ ਵੀ 2035 ਤੱਕ ਜੋ ਨਵੀਆਂ ਵਹੀਕਲਸ ਹੈਗੀਆਂ ਆ 2035 ਤੋਂ ਬਾਅਦ ਉਹ ਗੈਸ ਵਾਲੀਆਂ ਨਹੀਂ ਹੋਊਗੀਆਂ, ਗੈਸ ਵਾਲੀਆਂ ਨਹੀਂ ਸੈੱਲ ਕੀਤੀਆਂ ਜਾਊਗੀਆਂ। ਸੋ ਅਲਟੀਮੇਟਲੀ ਗੈਸ ਸਟੇਸ਼ਨ ਦਾ ਬਿਜ਼ਨਸ ਇਹ ਕਹਿੰਦੇ ਵੀ ਡਾਈਂਗ ਬਿਜ਼ਨਸ ਹੋਊਗਾ। ਟੌਕਸਿਕ ਕੈਮੀਕਲਸ ਹਜ਼ਾਰਾਂ ਸਾਲ ਕਹਿੰਦੇ ਸਾਲਾਂ ਬੱਧੀ ਲੈਂਦੇ ਹੈਗੇ ਆ। ਮਿਲੀਅਨਸ ਆਫ ਡਾਲਰ ਇਹਨਾਂ ਦੇ ਉੱਤੇ ਕੈਮੀਕਲ ਕਲੀਨ ਅਪ ਦੇ ਉੱਤੇ ਲੱਗਦੇ ਹੈਗੇ ਆ। ਅਕੋਰਡਿੰਗ ਟੂ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਕਹਿੰਦੇ ਪਈ ਅਮਰੀਕਾ ਦਾ ਜਿਹੜਾ ਅੱਧਾ 4,50,000 ਦਾ ਬਰਾਊਨ ਫੀਲਡ ਸਾਈਟਸ ਉਹ ਹੈਜ਼ਰਡਸ ਸਬਸਟੈਂਸਸ ਪੋਲੂਟੈਂਟਸ ਨੂੰ ਤੇ ਕੰਟੈਮੀਨੈਂਟਸ ਨੂੰ ਇਨਕਲੂਡ ਕਰਦਾ ਹੈਗਾ। ਸੋ ਬਹੁਤ ਵੱਡਾ ਨੰਬਰ ਆ। ਸੋ ਇਹ ਹੁਣ ਜਿਹੜੇ ਆਪਣੇ ਬੰਦੇ ਵੀ ਕੋਈ ਗੈਸ ਸਟੇਸ਼ਨ ਇਦਾਂ ਦੇ ਬਿਜ਼ਨਸ ਦੇ ਵਿੱਚ ਹੈਗੇ ਆ ਵੀ ਭਾਈ ਹੁਣ ਇਹ ਸ਼ੁਰੂਆਤ ਹੋ ਗਈ ਆ ਸ਼ਹਿਰਾਂ ਵੱਲੋਂ ਨਵੇਂ ਗੈਸ ਸਟੇਸ਼ਨਾਂ ਦੇ ਉੱਤੇ ਕੋਈ ਪਰਮਿਟ ਨਹੀਂ ਮਿਲਣਾ। ਸੋ 4-5 ਸ਼ਹਿਰ ਆਲਰੇਡੀ ਬੇ ਏਰੀਏ ਦੇ ਵਿੱਚ ਹੋ ਗਏ ਆ। ਹੁਣ ਦੇਖਦੇ ਆ ਆਉਣ ਵਾਲੇ ਹੋਰ ਸਮੇਂ ਦੇ ਵਿੱਚ ਕੀ ਇਹਨਾਂ ਦੇ ਵਿੱਚ ਅਪਡੇਟ ਹੁੰਦੀ ਹੈਗੀ ਆ। ਬਿਲਕੁਲ, ਕੀ ਇਲੈਕਟ੍ਰਿਕ ਜਿਹੜੇ ਚਾਰਜਿੰਗ ਸਟੇਸ਼ਨਸ ਆ ਉਹਨਾਂ ਦੇ ਜ਼ਿਆਦਾ ਮਿਲਣਗੇ ਹੁਣ ਤੁਹਾਨੂੰ ਪਰਮਿਟ, ਉਹਦੇ ਲਈ ਬਿਜਲੀ ਕਿੱਥੋਂ ਆਵੇਗੀ, ਕਿੱਦਾਂ ਜਿਹੜਾ ਪੂਰਾ ਉਹਦਾ ਇਨਫਰਾਸਟ੍ਰਕਚਰ ਬਣੂਗਾ। ਇਸ ਦੇ ਵਿੱਚ ਇੱਕ ਹੋਰ ਵੱਡੀ ਪ੍ਰੋਬਲਮ ਇਹ ਵੀ ਆ ਹਰਜੋਤ ਸਿੰਘ ਜੀ, ਹੁਣ ਗੈਸ ਦਾ ਤੇ ਇਦਾਂ ਆ ਵੀ ਜਿਹੜੀ ਮਰਜ਼ੀ ਗੱਡੀ ਲੈ ਆਓ, ਸਾਰਿਆਂ ਨੂੰ ਸੇਮ ਥਾਂ ਤੋਂ ਇੱਕੋ ਥਾਂ ਤੋਂ ਹਰ ਤਰ੍ਹਾਂ ਦੀ ਗੱਡੀ ਨੂੰ ਗੈਸ ਭਰਾਈ ਜਾ ਸਕਦੀ ਆ। ਹੁਣ ਚਾਰਜਿੰਗ ਸਟੇਸ਼ਨਸ ਦਾ ਵੀ ਇਹ ਬੜਾ ਰੌਲਾ ਹੈਗਾ ਆ, ਕਈ ਇੱਕ ਦੂਜੇ ਦੇ ਨਾਲ ਕੰਪੈਟੇਬਲ ਨਹੀਂ ਆ। ਇਵੈਂਚੁਅਲੀ ਜੇ ਚਾਹੁੰਦੇ ਨੇ ਵੀ ਆਪਾਂ ਇਲੈਕਟ੍ਰਿਕ ਗੱਡੀਆਂ ਹੀ ਲੈ ਕੇ ਆਉਣੀਆਂ ਆ, ਉਹਨਾਂ ਨੂੰ ਹੀ ਤਰਜੀਹ ਜਿਹੜੀ ਦੇਣੀ ਆ, ਇਸ ਦੇ ਉੱਤੇ ਵੀ ਇਹਨਾਂ ਨੂੰ ਸੋਚਣ ਵਿਚਾਰਨ ਦੀ ਜਿਹੜੀ ਜ਼ਰੂਰਤ ਆ। ਨਾਲੇ ਆਪਸ਼ਨਸ, ਜਿਹੜਾ ਬੰਦਾ ਗੈਸ ਸਟੇਸ਼ਨ ਓਪਨ ਕਰ ਸਕਦਾ ਉਹ ਇਲੈਕਟ੍ਰਿਕ ਚਾਰਜ ਸਟੇਸ਼ਨ ਵੀ ਓਪਨ ਕਰ ਸਕਦਾ ਆ। ਉਹਨਾਂ ਦੇ ਜਿਹੜੇ ਓਨਰਸ ਜਾਂ ਇਹ ਬਿਜ਼ਨਸ ਪ੍ਰਪੋਜ਼ਲਸ ਜਿਹੜੇ ਆ ਇਸ ਦੇ ਬਾਰੇ ਲੋਕਾਂ ਦੇ ਵਿੱਚ ਲੈ ਕੇ ਆਉਣੇ ਚਾਹੀਦੇ ਆ ਵੀ ਜੇ ਤੁਸੀਂ ਇਸ ਪਾਸੇ ਵੱਲ ਨੂੰ ਵਧਣਾ ਆ ਤਾਂ ਕੀ ਆਪਸ਼ਨਸ ਜਿਹੜੀ ਇਹਨਾਂ ਦੇ ਲਈ ਉਪਲਬਧ ਬਹੁਤ ਹੋਣਗੀਆਂ। ਕੁਝ ਜੌਬਸ ਦੇ ਉੱਤੇ ਇਫੈਕਟ ਪਊਗਾ ਕਿਉਂਕਿ ਜੇ ਇਲੈਕਟ੍ਰਿਕ ਸਟੇਸ਼ਨ ਹੋਊਗੇ ਮੈਨੂੰ ਲੱਗਦਾ ਬਿਨਾਂ ਕਿਸੇ ਅਟੈਂਡੈਂਟ ਦੇ ਉਹ ਸੈਟਅਪ ਕਰੂਗੇ। ਪਰ ਬਹੁਤ ਜਗ੍ਹਾ ਬੇ ਏਰੀਏ 'ਚ ਇੱਦਾਂ ਦੇ ਗੈਸ ਸਟੇਸ਼ਨ ਆ ਜਿੱਥੇ ਜਗ੍ਹਾ ਬੜੀ ਛੋਟੀ ਹੁੰਦੀ ਆ। ਸੋ ਇਲੈਕਟ੍ਰਿਕ ਸਟੇਸ਼ਨਸ ਦੇ ਲਈ ਬੜੀਆਂ ਘੱਟ ਕਾਰਾਂ ਸੈਟਅਪ ਹੋਣਗੀਆਂ। ਸੋ ਇਹ ਕਾਫੀ ਕੁਝ ਚੇਂਜ ਹੋਣ ਜਾ ਰਿਹਾ। ਸੋ ਕੈਲੀਫੋਰਨੀਆ ਸਟੇਟ ਸਾਡੀ ਮੈਨੂੰ ਲੱਗਦਾ ਵੀ ਇਹ ਪ੍ਰਾਇੋਰਟੀ ਬੇਸ ਤੇ ਨੰਬਰ 1 ਸਟੇਟ ਰਹੂਗੀ, ਇਹਨੂੰ ਸਾਰੇ ਫੋਲੋ ਕਰੂਗੇ। ਜੀ ਬਿਲਕੁਲ, ਨਾਲੇ ਚਲੋ ਜਿੱਦਾਂ ਗੈਸ ਸਟੇਸ਼ਨ ਦੇ ਉੱਤੇ ਰੋਕ ਕੇ ਆਪਾਂ ਕਦੀ ਚਾਹ ਲੈ ਲੈਂਦੇ, ਕਦੀ ਕੁਛ ਹੈ, ਇਦਾਂ ਦੀਆਂ ਚੀਜ਼ਾਂ ਨਾਲ ਹੋਣਗੀਆਂ, ਮੇ ਬੀ ਕਨਵੀਨੀਅੰਸ ਸਟੋਰ, ਇਦਾਂ ਦੀਆਂ ਚੀਜ਼ਾਂ। ਸੋ ਬੜਾ ਕੁਝ ਚੇਂਜਸ ਆਪਾਂ ਆਪਣੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਭਵਿੱਖ ਦੇ ਵਿੱਚ ਦੇਖਣੇ ਹੈਗੇ ਆ।